ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਹਰ ਪਾਸੇ ਇੱਕ ਵੀਡੀਓ ਦੀ ਚਰਚਾ ਹੈ। ਕੋਈ ਤਾਂ ਇੰਟਰਨੈਟ ਤੇ ਹੀ ਸਰਚਾਂ ਮਾਰੀ ਜਾਂਦਾ, ਕੋਈ ਮਿਹਨਤਾਂ ਕਰੀ ਜਾਂਦਾ, ਬਾਈ ਤੁਹਾਡੇ ਕੋਲ ਹੈਗੀ ਹੈ, ਤੁਸੀਂ ਪੱਤਰਕਾਰ ਹੋ, ਜੇ ਤੁਹਾਡੇ ਕੋਲ ਪਹੁੰਚੀ ਹੈ ਤਾਂ ਸਾਨੂੰ ਦੇ ਦਿਓ ਵੀਡੀਓ। ਉਹ ਵੀਡੀਓ ਦਾ ਮਾਮਲਾ ਬਹੁਤ ਭਖਿਆ ਹੋਇਆ ਹੈ। ਮੰਤਰੀ ਦੀ ਵੀਡੀਓ ਵਾਲਾ ਮੁੰਡਾ ਹੁਣ ਸਾਹਮਣੇ ਲੈ ਆਂਦਾ ਜੀ, ਕੀ ਬਿਆਨ ਕੀਤਾ ਹੈ ਉਸ ਮੁੰਡੇ ਨੇ? ਗੁਰਪ੍ਰੀਤ ਜੀ, ਉਹ ਮੁੰਡਾ ਲੈ ਕੱਢ ਕੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਸਭ ਤੋਂ ਪਹਿਲਾਂ ਉਹ ਵੀਡੀਓ ਪੋਸਟ ਕੀਤੀ। ਉਹਨਾਂ ਦੀ ਕੁਝ ਚੰਦ ਸੈਕਿੰਡ ਦੀ ਵੀਡੀਓ ਆ। ਤਾਂ ਇੱਕ ਤਾਂ ਇਹ ਆ ਕਿ ਬਈ ਮੇਰਾ ਨਾਮ ਫਲਾਣਾ ਸਿੰਘ ਆ, ਤੇ ਬਈ ਇਹ ਵੀਡੀਓ ਆ ਜਿਹੜੀ ਉਹ ਵਿਚਾਰਾ ਦੱਸ ਰਿਹਾ ਕਿ ਕਾਫੀ ਪੁਰਾਣੀ ਆ। ਨਾਲ ਸਭ ਤੋਂ ਵੱਡੀ ਉਹ ਕਹਿ ਰਿਹਾ ਕਿ ਵੀ ਇੱਕ ਤਾਂ ਇਹ ਹੈ ਕਿ ਮੈਂ ਜਿਹੜਾ ਉਹ ਐਸਸੀ ਭਾਈਚਾਰੇ ਨਾਲ ਸੰਬੰਧਿਤ ਹਾਂ ਕਹਿ ਰਿਹਾ, ਤੇ ਦੂਸਰਾ ਨਾਲ ਉਹ ਕਹਿ ਰਿਹਾ, ਕਹਿੰਦਾ ਕਿ ਜੀ ਮੇਰੇ ਪਰਿਵਾਰ ਨੂੰ ਥ੍ਰੈਟ ਆ, ਤੇ ਇਹ ਵੀਡੀਓ ਆ ਜਿਹੜੀ ਉਹ 8-10 ਸਾਲ ਪੁਰਾਣੀ ਹੈ। ਵਿਚਾਰਾ ਜੋ ਦੱਸ ਰਿਹਾ ਮੋਟਾ ਮੋਟਾ, ਬਹੁਤਾ ਉਹਨੂੰ ਯਾਦ ਨਹੀਂ ਹੈ, ਪਰ ਗੱਲ ਇਹ ਆ ਕਿ ਉਹਦੇ ਹਾਵ ਭਾਵ ਤੋਂ ਲੱਗਿਆ ਕਿ ਬਈ ਕਿਤੇ ਨਾ ਕਿਤੇ ਉਹਨੂੰ ਥ੍ਰੈਟ ਲੱਗਦਾ ਹੋ ਸਕਦਾ ਹੋਵੇ, ਜਾਂ ਡਰ ਹੋਵੇ, ਜਾਂ ਹੋ ਸਕਦਾ ਕਿ ਥ੍ਰੈਟ ਹੋਵੇ। ਆ ਉਹ ਚੀਜ਼ ਨੂੰ ਆਪਾਂ ਸਪਸ਼ਟ ਨਹੀਂ ਕਰ ਸਕਦੇ। ਵੈਸੇ ਗੱਲ ਇਹ ਹੈ ਕਿ ਥੋੜੀ ਦੇਰ ਪਹਿਲਾਂ ਉਹ ਕੰਪਲੇਂਟ ਆਪਣੀ ਫਾਈਲ ਕਰਿਆ ਆ, ਕਿਉਂਕਿ ਕਮਿਸ਼ਨ ਕੋਲ ਵੀ ਜਾਣੀ ਸੀ, ਐਸਸੀ ਕਮਿਸ਼ਨ ਕੋਲ ਵੀ ਜਾਣੀ ਸੀਗੀ ਸ਼ਿਕਾਇਤ। ਤਾਂ ਹੁਣ ਉਹਨੇ ਸ਼ਿਕਾਇਤ ਦੇ ਦਿੱਤੀ ਆ। ਤਾਂ ਹੁਣ ਇੱਥੋਂ ਤੱਕ ਆਖਿਆ ਜਾ ਰਿਹਾ ਕਿ ਬਈ ਮਾਮਲਾ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ ਕੱਢ ਕੇ ਲੈ ਕੇ ਆਏ, ਪਰ ਉਸ ਮਾਮਲੇ ਨੂੰ ਮੁੱਦਾ ਕਿਹਨੇ ਬਣਾਇਆ? ਮੁੱਦਾ ਬਣਾਉਣ ਵਾਲਾ ਜਿਹੜੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਾਲੇ ਆ। ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਵੀ ਥੋੜਾ ਅਪਡੇਟ ਕਰ ਦਿੰਦੇ ਆਪਾਂ ਕਿ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਥੋੜਾ ਅਰਲੀ ਆ, ਤਾਂ ਉਸ ਵੇਲੇ ਸੁਖਪਾਲ ਸਿੰਘ ਖਹਿਰਾ ਦਾ ਰੌਲਾ ਪਿਆ ਹੋਇਆ ਸੀ। ਉਹਨਾਂ ਨੇ ਆਖਿਆ, ਕਹਿੰਦੇ ਕਿ ਬਈ ਮੈਨੂੰ ਵੀ ਲੱਗਦਾ ਕਿ ਮੈਨੂੰ ਪੁਲਿਸ ਆ ਜਿਹੜੀ ਉਹ ਅਰੈਸਟ ਕਰ ਲੇਗੀ, ਇਹ ਉਹਨਾਂ ਵੱਲੋਂ ਆਖਿਆ ਜਾ ਰਿਹਾ। ਵੈਸੇ ਉਹਨਾਂ ਦੇ ਉੱਤੇ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਭ ਤੋਂ ਚਰਚਿਤ ਮਾਮਲਾ ਉਹ ਐਸਡੀਐਮ ਵਾਲਾ ਜਦੋਂ ਧਰਨਾ ਲਾਉਣ ਗਏ ਸੀ ਮੁਆਵਜ਼ੇ ਨੂੰ ਲੈ ਕੇ, ਉਹ ਵੀ ਉਹਨਾਂ ਤੇ ਚੱਲ ਰਿਹਾ। ਹੋ ਸਕਦਾ ਉਸ ਮਾਮਲੇ 'ਚ ਉਹਨਾਂ ਦੀ ਅਰੈਸਟ ਹੋ ਜੇ, ਜਾਂ ਕਿਸੇ ਹੋਰ ਮਾਮਲੇ 'ਚ ਹੁੰਦੀ ਆ ਜਾਂ ਨਹੀਂ ਹੁੰਦੀ ਆ, ਉਹ ਗੱਲਾਂ ਬਾਤ ਦੀਆਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਫਿਊਚਰ ਤੇ ਡਿਪੈਂਡ ਕਰਦੀਆਂ ਨੇ। ਹੋ ਸਕਦਾ ਅਰੈਸਟ ਹੋ ਜਾਂ ਨਾ ਹੋਣ, ਪਰ ਕੁਝ ਚੀਜ਼ਾਂ ਇਹ ਹੈ ਕਿ ਬਈ ਉਸ ਮੁੰਡੇ ਨੇ ਆਖਿਆ ਕਿ ਵੀਡੀਓ ਪੁਰਾਣੀ ਆ, ਸਭ ਤੋਂ ਪਹਿਲੀ ਗੱਲ ਤਾਂ। ਦੂਜੀ ਗੱਲ ਉਹਨੇ ਆਖਿਆ, ਕਹਿੰਦੇ ਕਿ ਬਈ ਇਹ ਹੈ ਕਿ ਮੈਨੂੰ ਮੇਰੇ ਪਰਿਵਾਰ ਨੂੰ ਥ੍ਰੈਟ ਕੀਤਾ ਜਾ ਰਿਹਾ, ਮੈਨੂੰ ਡਰ ਆ। ਤਾਂ ਨਾਲ ਗੱਲ ਇਹ ਹੈ, ਸਭ ਤੋਂ ਵੱਡੀ ਗੱਲ, ਕਿ ਜੇ ਉਹ ਮੁੰਡੇ ਦੀ ਉਮਰ ਹੁਣ ਮੰਨ ਲਓ ਕਿ 22 ਸਾਲ ਆ, 25 ਸਾਲ ਆ, ਤਾਂ ਉਸ ਵੇਲੇ ਜੇ ਉਹ 8-10 ਸਾਲ ਪਹਿਲਾਂ ਦੀ ਗੱਲ ਕਰਦਾ, ਹੋ ਸਕਦਾ ਕਿ ਉਸ ਵੇਲੇ ਉਹ ਮਾਈਨਰ ਹੋਵੇ, ਭਾਵ 18 ਸਾਲ ਤੋਂ ਘੱਟ ਹੋਵੇ। ਜੇ ਘੱਟ ਆ ਤਾਂ ਨਾਲ ਹੀ ਉਹ ਆਖ ਰਿਹਾ, ਕਹਿੰਦਾ ਕਿ ਮੈਨੂੰ ਨੌਕਰੀ ਦਿਵਾਉਣ ਦਾ ਵੀ ਲਾਲਚ ਦਿੱਤਾ ਗਿਆ ਸੀ। ਇੱਥੋਂ ਤੱਕ ਆਖਿਆ ਜਾ ਰਿਹਾ ਕਿ ਮੈਂ ਵਨ ਗਾਰਡ ਦੇ ਫਾਰਮ ਵੀ ਭਰੇ ਸੀਗੇ, ਫੋਰੈਸਟ ਗਾਰਡ ਦੀ ਜਿਹੜੀ ਨੌਕਰੀ ਦੇ, ਤੇ ਮੈਨੂੰ ਲਾਲਚ ਦਿੱਤਾ ਗਿਆ ਕਿ ਬਈ ਤੈਨੂੰ ਨੌਕਰੀ ਲਵਾ ਦੇਵਾਂਗੇ। ਜੇ ਉਹਨੂੰ ਇਸ ਤਰ੍ਹਾਂ ਦੇ ਨਾਲ ਕਿ ਉਹਦਾ ਮਾਈਂਡ ਵਾਸ਼ ਕਰਕੇ ਉਹਨੂੰ ਵਰਗਲਾ ਕੇ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਜਿਹੜਾ ਉਹਦਾ ਸ਼ੋਸ਼ਣ ਹੁੰਦਾ, ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਸਕਦੀ ਆ। ਦੂਜੀ ਗੱਲ ਇਹ ਹੈ ਕਿ ਜੇ ਉਸ ਵੇਲੇ ਮਾਈਨਰ ਆ ਤਾਂ ਫਿਰ ਉਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਜਿਹੜਾ ਉਹ ਪੋਸਕੋ ਐਕਟ ਆ ਉਹ ਵੀ ਲੱਗ ਜਾਏਗਾ। ਪਿੱਛੇ ਜੇ ਚੈਨਲ ਤੇ ਪਰਚਾ ਦਰਜ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ, ਆਪਾਂ ਨੂੰ ਸਭ ਨੂੰ ਪਤਾ। ਤਾਂ ਹੁਣ ਉਹ ਮੰਤਰੀ ਸਾਹਿਬ ਤੇ ਵੀ ਕਾਰਵਾਈ ਹੋ ਸਕਦੀ ਹੈਗੀ। ਤਾਂ ਹੁਣ ਇਹ ਦੇਖਣਾ ਹੋਏਗਾ ਜਾਂ ਪਤਾ ਲੱਗੇਗਾ ਕਿ ਬਈ ਇਹਦੇ ਉੱਤੇ ਕਾਰਵਾਈ ਕੀ ਹੁੰਦੀ ਆ। ਪਰ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਕਿ ਬਈ ਮਾਮਲਾ ਜਿਹੜਾ ਉਹ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ, ਬਲਕਿ ਮਾਮਲਾ ਹੋਰ ਹਾਈਪ ਲਏਗਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਮੰਤਰੀ ਤੇ ਕਾਰਵਾਈ ਕਰਦੇ, ਉਹਨੂੰ ਬਰਖਾਸਤ ਕਰਦੇ, ਜਾਂ ਮੰਤਰੀ ਆਪਣੇ ਆਪ ਅਸਤੀਫਾ ਦੇ ਦੇ। ਇਹ ਗੱਲਾਂ ਰਹਿ ਗਈਆਂ ਜਿਹੜੀਆਂ ਬਾਅਦ ਦੇ ਵਿੱਚ, ਜਾਂ ਹੁੰਦਾ ਕੀ ਅਪਡੇਟ ਉਹ ਬਾਅਦ ਦੇ ਵਿੱਚ ਸਾਫ਼ ਹੋ ਜਾਏਗਾ। ਪਰ ਇੱਕ ਵਾਰੀ ਬੜਾ ਇੰਟਰਸਟਿੰਗ ਜਿਹਾ ਮਾਹੌਲ ਬਣਿਆ ਹੋਇਆ ਅੱਜ ਦੀ ਡੇਟ ਦੇ ਵਿੱਚ। ਨਾ ਤਾਂ ਕੋਈ ਬਹੁਤੀ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਬਈ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕਿ ਫਲਾਣਾ ਲੀਡਰ ਕੀ ਬੋਲ ਰਿਹਾ, ਫਲਾਣਾ ਲੀਡਰ ਲੋਕਾਂ ਦੇ ਲਈ ਕੁਝ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਪਬਲਿਕ ਇੰਟਰਸਟ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਤੁਸੀਂ ਤੇ ਕਿਉਂਕਿ ਜਲੰਧਰ ਤੋਂ ਤੁਹਾਨੂੰ ਪਤਾ, ਬਲਕਿ ਇੱਕੋ ਇੱਕ ਡਿਮਾਂਡ ਹੋ ਰਹੀ ਆ ਕਿ ਯਾਰ ਵੀਡੀਓ ਦੇਖ ਲਈ ਤੂੰ, ਵੀਡੀਓ ਆ ਗਈ। ਬਹੁਤੇ ਲੋਕ ਤੁਹਾਨੂੰ ਸ਼ੋਅ 'ਚ ਚੱਲਦੇ, ਸ਼ੋਅ 'ਚ ਵੀ ਕਮੈਂਟ ਕਰਦੇ ਆ, ਪੱਤਰਕਾਰਾਂ ਨੂੰ ਵੀ ਉਹ ਗੱਲ ਪੁੱਛਦੇ ਆ। ਜੇ ਪੱਤਰਕਾਰਾਂ ਦੇ ਗਰੁੱਪ 'ਚ ਕਿਤੇ ਗੱਲ ਚੱਲਦੀ, ਉਹ ਵੀ ਕਹਿ ਦਿੰਦੇ ਕਿ ਯਾਰ ਆਹ ਵੀਡੀਓ ਦਾ ਕੀ ਰੌਲਾ, ਯਾਰ ਵੀਡੀਓ ਪਹੁੰਚੀ ਕਿ ਨਹੀਂ ਪਹੁੰਚੀ ਹੈ। ਕਈ ਆਖਦੇ ਆ ਕਿ ਬਈ ਵੀਡੀਓ ਦੇਖੀ ਨਹੀਂ ਹੈ, ਮੈਨੂੰ ਦਿਖਾ ਜ਼ਰੂਰ ਦਿੱਤੀ ਸੀ ਪਰ ਦੇਖੀ ਨਹੀਂ ਗਈ ਹੈ। ਹੁਣ ਸਮਝ ਨਹੀਂ ਆ ਰਿਹਾ ਕਿ ਉਹਦੇ ਵਿੱਚ ਹੈ ਕੀ ਹੈ, ਜਾਂ ਕਿ ਵਾਕਈ ਉਹ ਵੀਡੀਓ ਇੰਨੀ ਪੁਰਾਣੀ ਆ। ਤਾਂ ਇਹ ਚੀਜ਼ ਆ। ਪਰ ਇਹ ਗੱਲ ਸਾਫ਼ ਹੋ ਗਈ ਆ ਕਿ ਬਾਈ ਉਹਦੇ ਵਿੱਚ ਜਿਹੜਾ ਇਹ ਮੁੰਡਾ ਦਾਅਵਾ ਕਰ ਰਿਹਾ, ਉਹ ਇਹੋ ਦਾਅਵਾ ਕਰ ਰਿਹਾ ਕਿ ਉਸ ਵੀਡੀਓ ਦੇ ਵਿੱਚ ਮੈਂ ਹੀ ਆ। ਹੁਣ ਹੁੰਦਾ ਕੀ ਆ, ਉਸ ਸਾਰੇ ਉੱਤੇ ਕਾਰਵਾਈ ਕੀ ਹੁੰਦੀ ਆ, ਇਹ ਦੇਖਣ ਵਾਲੀ ਗੱਲ ਬਾਤ ਦੀ ਆ। ਪਰ ਸਭ ਤੋਂ ਵੱਡੀ ਤੇ ਖਾਸ ਇੰਪੋਰਟੈਂਟ ਗੱਲ ਇਹ ਹੈ ਕਿ ਬਾਈ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਕਿ ਵੀਡੀਓ ਗੰਦੀ ਆ, ਉਹਦੇ ਉੱਤੇ ਸਾਡੀ ਸਿਆਸਤ, ਅਸੀਂ ਜਾਣਦੇ ਸਿਆਸਤ ਵੀ ਗੰਦੀ ਹੈ, ਤੇ ਉਹਦੇ ਉੱਤੇ ਹੋਰ ਸਿਆਸਤ ਹੋ ਰਹੀ ਹੈ। ਮੇਰੇ ਖਿਆਲ ਨਾਲ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਮਸਲੇ ਦੇ ਵਿੱਚ ਕਿ ਉਹ ਕਾਰਵਾਈ ਕਰ ਦੇਵੇ। ਕਾਰਵਾਈ ਕਰਕੇ ਜੇ ਉਹਨਾਂ ਦਾ ਮੰਤਰੀ ਦੋਸ਼ੀ ਹੈ ਤਾਂ ਮੰਤਰੀ ਤੇ ਕਾਰਵਾਈ ਕਰ ਦੇਣ, ਜੇ ਉਹਦੀ ਇਨਵੈਸਟੀਗੇਸ਼ਨ ਕਰਾ ਲੈਣ। ਵੈਸੇ ਮੇਰੇ ਖਿਆਲ ਨਾਲ ਉਹ ਵੀਡੀਓ ਹੈ ਜਿਹੜਾ ਤੁਹਾਨੂੰ ਪਤਾ ਕਿ ਗਵਰਨਰ ਸਾਹਿਬ ਨੇ ਵੀ ਭੇਜੀ ਹੋਈ ਸੀਗੀ, ਉਹਦੀ ਰਿਪੋਰਟ ਕਦੋਂ ਤੱਕ, ਉਹਦੀ ਰਿਪੋਰਟ ਆਉਣ ਤੋਂ ਬਾਅਦ
ਸਰਕਾਰ ਉਹਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਹੈ, ਇਹ ਵੀ ਇੱਕ ਸਵਾਲ ਰਹੇਗਾ। ਪਰ ਕੁੱਲ ਮਿਲਾ ਕੇ ਤਾਂ ਇਹ ਹੈ ਕਿ ਜੋ ਹੁਣ ਲੜਕਾ ਸਾਹਮਣੇ ਆ ਗਿਆ, ਜੋ ਉਹਨੇ ਆਖ ਦਿੱਤਾ ਕਿ ਬਈ ਮੈਂ ਪੀੜਤ ਹਾਂ, ਤਾਂ ਉਸ ਦੀ ਇਨਵੈਸਟੀਗੇਸ਼ਨ ਹੋਣੀ ਲਾਜ਼ਮੀ ਆ ਤੇ ਨਾਲ ਦੀ ਨਾਲ ਮੰਤਰੀ ਤੇ ਕਾਰਵਾਈ ਵੀ ਹੋਣੀ ਲਾਜ਼ਮੀ ਆ ਜੀ। ਸੋ ਇਹ ਤਾਂ ਹੁਣ ਸਮਾਂ ਬਿਆਨ ਕਰੂਗਾ ਕਿ ਜਿਸ ਤਰੀਕੇ ਦੇ ਨਾਲ ਪੱਤੇ ਖੁੱਲ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਵਿਸ਼ਾ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲੋਕਾਂ ਦੇ ਮੁੱਦੇ ਐਡਰੈਸ ਹੋਣੇ ਬਹੁਤ ਜ਼ਰੂਰੀ ਨੇ, ਇਹ ਲੋਕਾਂ ਦਾ ਮੁੱਦਾ ਨਹੀਂ ਹੈ,